With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਹਾਂ ਤੁਹਾਡਾ ਆਪਣਾ ਹੋਸਟ ਸਤਿੰਦਰ ਸਿੰਘ ਮੀਰਥਲ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ। ਜਿਵੇਂ ਕਿ ਤੁਸੀਂ ਜਾਣਦੇ ਹੋ ਵੀ ਅਸੀਂ ਆਪਣੇ ਸਟੂਡੀਓ ਦੇ ਵਿੱਚ ਬਹੁਤ ਮਹਾਨ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਵਾਉਂਦੇ ਹਾਂ, ਜਿਨ੍ਹਾਂ ਤੋਂ ਅਸੀਂ ਜਾਣਦੇ ਹਾਂ ਧਾਰਮਿਕ ਪੱਖ, ਸਿਆਸੀ ਪੱਖ ਤੇ ਸਮਾਜਿਕ ਪੱਖ। ਤੇ ਅੱਜ ਸਾਡੇ ਨਾਲ ਗੁਰੂ ਘਰ ਦੇ ਵਿਦਵਾਨ, ਗੁਰੂ ਘਰ ਦੇ ਪ੍ਰਚਾਰਕ ਲਖਬੀਰ ਸਿੰਘ ਫਰੀਦਕੋਟੀ ਮੌਜੂਦ ਨੇ। ਅਸੀਂ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਤੇ ਵਿਚਾਰ ਕਰਾਂਗੇ ਕਲਯੁਗ ਦੇ ਇਸ ਭਿਆਨਕ ਸਮੇਂ ਦੇ ਵਿੱਚ ਨਾਮ ਸਿਮਰਨ ਤੇ ਕੀਰਤਨ ਦੇ ਰਾਹੀਂ ਕਿਸ ਤਰ੍ਹਾਂ ਮਨੁੱਖ ਆਪਣੇ ਜੀਵਨ ਦੇ ਲਕਸ਼ ਤੇ ਮੋਕਸ਼ ਦੀ ਪ੍ਰਾਪਤੀ ਕਰ ਸਕਦਾ ਹੈ। ਤੇ ਆਓ ਕਰਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਤੇ ਵਿਚਾਰ ਕਰਦੇ ਹਾਂ ਨਾਮ ਸਿਮਰਨ ਦੇ ਬਾਰੇ ਦੇ ਵਿੱਚ। ਸਭ ਤੋਂ ਪਹਿਲਾਂ ਲਖਵੀਰ ਸਿੰਘ ਜੀ, ਤੁਹਾਡਾ ਸਾਡੇ ਸਟੂਡੀਓ ਦੇ ਵਿੱਚ ਆਉਣ ਤੇ ਬਹੁਤ ਬਹੁਤ ਸਵਾਗਤ ਹੈ ਜੀ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਖਵੀਰ ਸਿੰਘ ਜੀ, ਜਿਵੇਂ ਜ਼ਿਕਰ ਕਰ ਰਹੇ ਸੀ ਅਸੀਂ ਨਾਮ ਸਿਮਰਨ ਦਾ, ਅਸਲ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਹੁੰਦੇ ਨੇ ਉਹ ਵੱਖ-ਵੱਖ ਥਾਵਾਂ ਤੋਂ ਨਾਮ ਲੈਂਦੇ ਨੇ, ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਨਾਮ ਸਿਮਰਨ ਕਰਦੇ ਨੇ, ਨਾਮ ਜਪਦੇ ਨੇ। ਅਸਲ ਦੇ ਵਿੱਚ ਇਹ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਨਾਮ ਸਿਮਰਨ ਹੈ ਕੀ ਹੈ ਤੇ ਇਹ ਕਿਵੇਂ ਜਪਿਆ ਜਾਂਦਾ ਹੈ? ਸਭ ਤੋਂ ਪਹਿਲਾਂ TV 84 ਦੇਖਣ ਵਾਲੀ ਸੰਗਤ ਤੇ ਸਾਰੀ ਹੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਗੁਰਬਾਣੀ ਦੁਆਰਾ ਇਹ ਨਾਮ ਦਾ ਸਾਰਾ ਭੇਦ ਦਿੱਤਾ ਹੈ। ਦਸਵੇਂ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਗੁਰੂ ਦੇ ਲੜ ਲਾਇਆ। ਹੁਣ ਜੋ ਗੁਰਬਾਣੀ ਗੁਰੂ ਨੇ ਇਹ ਸਾਨੂੰ ਸਮਝਾਉਂਦੇ ਕਿ ਜਦੋਂ ਸਾਡਾ ਮਨ ਇਸ ਤਰਲੋਕੀ ਦੇ ਵਿੱਚ ਆ ਜਾਂਦਾ ਹੈ, ਵਿਚਾਰਾਂ ਵਿੱਚ ਆ ਜਾਂਦਾ ਹੈ, ਇੱਥੇ ਆਉਣ ਤੇ ਭਰਮ ਵਿੱਚ ਪੈ ਜਾਂਦਾ ਹੈ। ਇਸ ਨੂੰ ਭੇਦ ਨਹੀਂ ਰਹਿੰਦਾ ਕਿ ਕਿਸ ਕਾਰਜ ਵਾਸਤੇ ਸੰਸਾਰ ਦੇ ਵਿੱਚ ਆਇਆ। ਇਹਨਾਂ ਵਿਚਾਰਾਂ ਤੋਂ ਉੱਪਰ ਉੱਠਣ ਵਾਸਤੇ
ਭਾਵ ਕਿ ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਸਾਨੂੰ ਸਿਮਰਨ ਕਰਨਾ ਪੈਂਦਾ ਹੈ। ਜੋ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਆ ਕਿ ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਹੁਣ ਗੁਰਮੁਖ ਪਿਆਰਿਓ, ਜਿਹੜਾ ਸਿਮਰਨ ਹੈ ਉਹ ਅਸੀਂ ਕਾਹਦਾ ਕਰਨਾ ਹੈ, ਕਿਵੇਂ ਕਰਨਾ ਹੈ, ਇਹ ਫਿਰ ਸਾਨੂੰ ਮਹਾਰਾਜ ਸਮਝਾਉਂਦੇ। ਜਦੋਂ ਤੋਂ ਪੰਜਾਬੀ ਸ਼ੁਰੂ ਹੋਈ ਹੈ, ਗੁਰੂ ਨਾਨਕ ਦੇਵ ਜੀ ਦੇ ਘਰ ਨੇ ਉਸ ਪਰਮਾਤਮਾ ਦਾ ਨਾਮ ਵਾਹਿਗੁਰੂ ਰੱਖਿਆ। ਇਸ ਕਰਕੇ ਸਾਨੂੰ ਵਾਹਿਗੁਰੂ ਹੀ ਗੁਰਮੰਤਰ ਦਿੱਤਾ ਜਾਂਦਾ ਹੈ, ਜੋ ਭਾਈ ਗੁਰਦਾਸ ਜੀ ਫਰਮਾਉਂਦੇ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਫਿਰ ਹੁਣ ਅਸੀਂ ਇਸ ਗੁਰਮੰਤਰ ਨੂੰ ਜਪਣਾ ਕਿਵੇਂ ਆ? ਉਹ ਗੁਰਬਾਣੀ ਗੁਰੂ ਫਰਮਾਉਂਦੇ, ਕਹਿੰਦੇ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਪਾਏ। ਹੁਣ ਗੁਰਮੁਖ ਪਿਆਰਿਓ, ਜਦੋਂ ਸਵਾਸ ਅੰਦਰ ਜਾਂਦਾ ਹੈ ਇਸ ਨੂੰ ਸਾਸ ਕਹਿੰਦੇ ਆ, ਬਾਹਰ ਨੂੰ ਆਉਂਦਾ ਇਸ ਨੂੰ ਗਰਾਸ ਕਹਿੰਦੇ ਆ। ਜੋ ਇਹ ਸਾਡੇ ਮੁੱਖ ਰਾਹੀਂ ਸਵਾਸ ਪ੍ਰਵੇਸ਼ ਹੁੰਦਾ ਤਕਰੀਬਨ ਨਾਭੀ ਤੱਕ ਜਾਂਦਾ, ਉੱਥੋਂ ਵਾਪਸ ਆਉਂਦਾ ਇਸ ਨੂੰ ਗੁਫਾ ਕਹਿੰਦੇ ਨੇ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਹੁਣ ਜਦੋਂ ਅਸੀਂ ਅੰਦਰ ਨੂੰ ਜਾਂਦੇ ਸਵਾਸ ਨਾਲ ਬੋਲਾਂਗੇ ਵਾਹੇ, ਆਪਦੀ ਆਵਾਜ਼ ਨੂੰ ਸੁਣਾਂਗੇ, ਅੰਤਰਗਤ ਜਾਵਾਂਗੇ। ਉਦੋਂ ਸਵਾਸ ਜਦੋਂ ਉੱਪਰ ਨੂੰ ਉੱਠੇਗਾ ਉਦੋਂ ਬੋਲਾਂਗੇ ਗੁਰੂ, ਆਪਦੀ ਆਵਾਜ਼ ਨੂੰ ਆਪ ਸੁਣਾਂਗੇ, ਨੇਤਰਾਂ ਨੂੰ ਬੰਦ ਰੱਖਣਾ। ਜਦੋਂ ਅਸੀਂ ਇਸ ਤਰ੍ਹਾਂ ਸਿਮਰਨ ਕਰਾਂਗੇ, ਸਾਡਾ ਜਿਹੜਾ ਮਨ ਇਸ ਤਰਲੋਕੀ ਦੇ ਵਿੱਚ 10 ਦਿਸ਼ਾਵਾਂ ਨੂੰ ਜਾਂਦਾ ਸੀ, ਉਹ ਇਸ ਗੁਫਾ ਦੇ ਵਿੱਚ ਆ ਗਿਆ। ਕਿਉਂਕਿ ਇਸ ਲੋਕ ਦਾ ਗੁਰੂ ਹੈ ਪੌਣ। ਮਹਾਰਾਜ ਕਹਿੰਦੇ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਸਾਡੇ ਦੇਸ਼ ਦਾ ਗੁਰੂ ਹੈ ਸ਼ਬਦ, ਸ਼ਬਦ ਗੁਰੂ ਸੁਰ ਧੁਨ ਚੇਲਾ। ਆਪਾਂ ਇਸ ਪੌਣ ਗੁਰੂ ਨਾਲ ਜੁੜਨਾ ਸਭ ਤੋਂ ਪਹਿਲਾਂ। ਜਦੋਂ ਅਸੀਂ ਪੌਣ ਗੁਰੂ ਨਾਲ ਜੁੜਾਂਗੇ, ਸਿਮਰਨ ਕਰਾਂਗੇ, ਆਪਦੀ ਆਵਾਜ਼ ਨੂੰ ਆਪ ਸੁਣਾਂਗੇ। ਉਹ ਅਸੀਂ ਕਿਸ ਤਰ੍ਹਾਂ ਕਰਨਾ ਹੁੰਦਾ ਹੈ? ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ। ਜਿਵੇਂ ਜਿਵੇਂ ਅਸੀਂ ਆਪਦੀ ਆਵਾਜ਼ ਨੂੰ ਸੁਣਾਂਗੇ ਸਾਨੂੰ ਨੀਂਦ ਆਏਗੀ। ਜੇਕਰ ਸਾਨੂੰ ਸਿਮਰਨ ਕਰਦਿਆਂ ਨੀਂਦ ਆਉਂਦੀ ਹੈ ਤੇ ਸਮਝੋ ਸਾਡਾ ਰਸਤਾ ਠੀਕ ਚੱਲ ਰਿਹਾ, ਅਸੀਂ ਦੇਹ ਨੂੰ ਛੱਡਣਾ ਸਿੱਖ ਰਹੇ, ਕਿਉਂਕਿ ਸਰੀਰ ਬਗਾਨਾ ਦੇਸ਼ ਆ। ਫਿਰ ਆਪਾਂ ਕੀ ਕਰਨਾ ਹੈ? ਜਿੱਥੇ ਜਾ ਕੇ ਆਪਾਂ ਨੂੰ ਨੀਂਦ ਆਉਂਦੀ ਉੱਥੇ ਥੋੜ੍ਹਾ ਜਿਹਾ ਜਾਗਣਾ, ਜਾਗਤ ਅਵਸਥਾ ਵਿੱਚ ਆਉਣਾ ਹੈ। ਉੱਥੋਂ ਸਾਨੂੰ ਸਾਡੇ ਅੰਦਰੋਂ ਜਿਹੜਾ ਇਹ ਨਾਮ ਹੈ ਉਹ ਸੁਣੇਗਾ। ਜੋ ਨਾਮ ਹੈ ਉਹ ਕਿਸ ਤਰ੍ਹਾਂ ਦਾ ਸਾਨੂੰ ਸੁਣੇਗਾ? ਜਿਵੇਂ ਜਿਵੇਂ ਅਸੀਂ ਸਹਿਜ ਵਿੱਚ ਜਾਵਾਂਗੇ, ਜਿਵੇਂ ਆਪਾਂ ਸੁੰਨਸਾਨ ਵਿੱਚ ਜਾਂਦੇ ਹਾਂ, ਬਿੰਡਿਆਂ ਦੀਆਂ ਆਵਾਜ਼ਾਂ ਆਉਂਦੀਆਂ, ਮਹਾਰਾਜ ਦਾ ਸਰੂਪ ਲੈ ਕੇ ਜਾਂਦੇ ਅੱਗੇ ਸ਼ੰਖ ਦੀ, ਘੜਿਆਲ ਦੀ ਆਵਾਜ਼ ਆ। ਇਸ ਤਰ੍ਹਾਂ ਦੇ ਅਨੇਕਾਂ ਹੀ ਸ਼ਬਦ ਸਾਨੂੰ ਸਾਡੇ ਅੰਦਰੋਂ ਸੁਣਨਗੇ। ਉਹਨਾਂ ਨੂੰ ਕਨੇਰੇ ਸ਼ਬਦ ਕਹਿੰਦੇ, ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਨਾਮ ਜਿਨ ਕੇ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ। ਉਸ ਤੋਂ ਬਾਅਦ ਅਸੀਂ ਉਸ ਨੂੰ ਸੁਣਨਾ ਨਾਮ ਨੂੰ। ਉਹ ਪਰਮਾਤਮਾ ਦੇ ਮੁਖ ਵਿੱਚੋਂ ਪੈਦਾ ਹੋ ਰਹੀ ਆਵਾਜ਼ ਹੈ। ਹੌਲੀ ਹੌਲੀ ਇਹ ਸਾਰੇ ਸ਼ਬਦ ਇੱਕ ਰਸ ਹੋ ਜਾਣਗੇ। ਜਦੋਂ ਇੱਕ ਸ਼ਬਦ ਰਹਿ ਗਿਆ, ਉਸ ਨੂੰ ਮਹਾਰਾਜ ਕਹਿੰਦੇ ਨੇ ਕਿ ਏਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁਰ ਜਨਮ ਨਾਵਾ। ਉਸ ਨੂੰ ਸੱਚਾ ਸ਼ਬਦ ਕਹਿ ਦਿੱਤਾ ਹੈ, ਉਸ ਨੂੰ ਸਹਿਜ ਧੁਨ ਕਹਿ ਦਿੱਤਾ ਹੈ, ਉਸ ਨੂੰ ਅਨਹਦ ਨਾਦ ਕਹਿ ਦਿੱਤਾ ਹੈ, ਉਸ ਨੂੰ ਤੂਰ ਕਹਿ ਦਿੱਤਾ ਹੈ। ਜਿਸ ਨੂੰ ਮਹਾਰਾਜ ਸਮਝਾਉਂਦੇ, ਤੇਰਾ ਮੁਖ ਸੁਹਾਵਾ ਜੀਓ ਸਹਿਜ ਧੁਨ ਬਾਣੀ। ਜਦੋਂ ਅਸੀਂ ਉਸ ਨੂੰ ਸੁਣਾਂਗੇ, ਉਸ ਵਿੱਚ ਸਮਾਵਾਂਗੇ, ਉਹਦੇ 'ਚੋਂ ਅੰਮ੍ਰਿਤ ਪੈਦਾ ਹੋਏਗਾ। ਉਹ ਸਾਡੇ ਮਨ ਦੀ ਖੁਰਾਕ ਹੈ, ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਮਨ ਕਾ ਤੋਸਾ ਹਰ ਨਾਮ ਹੈ, ਹਿਰਦੇ ਰੱਖੋ ਸੰਭਾਲ, ਇਹ ਖਰਚ ਅਖੁੱਟ ਹੈ, ਗੁਰਮੁਖ ਨਿਭੇ ਨਾਲ। ਇਸ ਕਰਕੇ ਅਸੀਂ ਇਸ ਨਾਮ ਤੱਕ ਸਿਮਰਨ ਦੇ ਰਾਹੀਂ ਪਹੁੰਚ ਸਕਦੇ, ਜਿਹਨੂੰ ਗੁਰਮੰਤਰ ਕਹਿੰਦੇ ਨੇ। ਉਹ ਸਾਡੀ ਭਾਸ਼ਾ ਵਿੱਚ ਹੁੰਦਾ ਹੈ, ਉਹਨੂੰ ਆਪਾਂ ਸਿਮਰਾਂਗੇ ਤੇ ਨਾਮ ਤੱਕ ਪਹੁੰਚ ਜਾਵਾਂਗੇ ਅੰਦਰ ਜੀ। ਲਖਵੀਰ ਸਿੰਘ ਜੀ, ਆਪ ਜੀ ਨੇ ਬੜੇ ਵਧੀਆ ਔਰ ਸ਼ੁੱਧ ਤਰੀਕੇ ਦੇ ਨਾਲ ਦੱਸਿਆ ਵੀ ਨਾਮ ਸਿਮਰਨ ਦੀ ਕੀ ਵਿਧੀ ਹੈ, ਕਿਸ ਤਰ੍ਹਾਂ ਜਪਿਆ ਜਾਂਦਾ ਹੈ, ਤੇ ਇਹਨੂੰ ਜਪਣ ਤੋਂ ਬਾਅਦ ਫਿਰ ਕੀ ਕੀ ਜਿਹੜੇ ਫਾਇਦੇ ਨੇ ਉਹ ਇਨਸਾਨ ਨੂੰ ਹੁੰਦੇ ਨੇ। ਅਸੀਂ ਕੁਝ ਤੁਹਾਡੇ ਆਪਣੇ ਬਾਰੇ ਵੀ ਜਾਣਨਾ ਚਾਹਾਂਗੇ। ਬਚਪਨ ਤੋਂ ਹੀ ਗੁਰਮਤ ਵਾਲੇ ਪਾਸੇ ਸੀਗੇ, ਜਾਂ ਫਿਰ ਕੋਈ ਇੱਕ ਇਨਸਪੀਰੇਸ਼ਨ ਹੁੰਦੀ ਹੈ ਹਰ ਇਨਸਾਨ ਨੂੰ, ਕੋਈ ਨਾ ਕੋਈ ਇੱਕ ਐਸਾ ਇਨਸਾਨ, ਕੋਈ ਐਸਾ ਸਰੀਰ ਜੁੜਦਾ ਹੈ ਜਿਹਦੇ ਨਾਲ ਇਨਸਾਨ ਦੀ ਲਾਈਫ 'ਚ ਇੱਕ ਟਰਨਿੰਗ ਪੁਆਇੰਟ ਆ ਜਾਂਦਾ ਹੈ ਤੇ ਇਨਸਾਨ ਜਿਹੜਾ ਹੈ ਗੁਰੂ ਵਾਲੇ ਪਾਸੇ ਤੁਰ ਪੈਂਦਾ। ਕੀ ਇਸ ਤਰ੍ਹਾਂ ਦਾ ਕੋਈ ਤੁਹਾਡੇ ਜੀਵਨ ਦੇ ਨਾਲ ਘਟਿਆ? ਹਾਂਜੀ, ਕਿਉਂਕਿ ਗੁਰਮੁਖ ਪਿਆਰਿਓ, ਜਿਹੜਾ ਮੇਰਾ ਨਗਰ ਆ ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਝੋਕ ਟਹਿਲ ਸਿੰਘ ਹੈ। ਉੱਥੇ ਮਾਤਾ ਪਿਤਾ ਤੋਂ ਹੀ ਇਹ ਸ਼ੁਰੂ 'ਚ ਗੁਰੂ ਘਰ ਦੀ ਲਗਨ ਸੀ ਉਹਨਾਂ ਨੂੰ ਜੀ। ਗੁਰੂ ਘਰ ਦੀ ਸੇਵਾ ਕਰਦੇ, ਕਾਰ ਸੇਵਾ ਵਾਲੇ ਸੰਤਾਂ ਨਾਲ ਜਾਂਦੇ ਸੇਵਾ ਕਰਨ ਵਾਸਤੇ, ਤਰਨ ਤਾਰਨ ਸਾਹਿਬ ਆਉਂਦੇ। ਉਹ ਲਗਨ ਲੱਗਦੀ ਗਈ। ਹੌਲੀ ਹੌਲੀ ਮਹਾਰਾਜ ਨੇ ਕਿਰਪਾ ਕੀਤੀ, ਕੁਛ ਗੁਰਮੁਖ ਰੂਹਾਂ ਦਾ ਸੰਗ ਹੋਇਆ, ਜਿੱਥੋਂ ਨਾਮ ਜਪਣਾ ਸ਼ੁਰੂ ਕਰ ਲਿਆ, ਅੰਮ੍ਰਿਤ ਰਸ ਆਉਣ ਲੱਗ ਪਿਆ।
ਉਸ ਤੋਂ ਬਾਅਦ ਫਿਰ ਕੋਈ ਐਸੇ ਗੁਰਮੁਖ ਪਿਆਰੇ ਮਿਲੇ ਜਿਨ੍ਹਾਂ ਨੇ ਖੁੱਲ੍ਹ ਕੇ ਭੇਦ ਦੇ ਦਿੱਤਾ ਕਿ ਗੁਰਬਾਣੀ ਗੁਰੂ ਸਾਨੂੰ ਆ ਸਮਝਾਉਂਦੇ ਨੇ ਜੀ। ਉਦੋਂ ਮੈਂ ਪੁਲਿਸ ਦੇ ਵਿੱਚ ਹੈੱਡ ਕਾਂਸਟੇਬਲ ਸੀ 2003 ਦੇ ਵਿੱਚ। ਉਸ ਤੋਂ ਬਾਅਦ ਨਾਲ ਗੁਰੂ ਘਰ ਦਾ ਪ੍ਰਚਾਰ ਸ਼ੁਰੂ ਹੋ ਗਿਆ। ਮਨ ਸਹਿਜ ਵਿੱਚ ਚਲੇ ਗਿਆ। ਜਦੋਂ ਨਾਮ ਨਾਲ ਜੁੜੇ, ਮਹਾਰਾਜ ਸਮਝਾਉਂਦੇ, ਜਦੋਂ ਸਾਨੂੰ ਨਾਮ ਸੁਣਨ ਲੱਗ ਪੈਂਦਾ ਹੈ, ਅੰਮ੍ਰਿਤ ਆਉਣ ਲੱਗ ਪੈਂਦਾ ਹੈ, ਉਦੋਂ ਸਾਡਾ ਜਨਮ ਮਰਨ ਜਿਹੜਾ ਖੰਡਨ ਹੋ ਜਾਂਦਾ ਹੈ। ਜੀ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਵ ਖੰਡਾ ਹੈ। ਜਿਵੇਂ ਜਿਵੇਂ ਅਸੀਂ ਨਾਮ ਨੂੰ ਸੁਣਦੇ, ਸਾਡਾ ਮਨ ਵੈਰਾਗੀ ਹੁੰਦਾ ਜਾਂਦਾ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਵੇਖਣ ਕਾ ਚਾਹੋ। ਮਹਾਰਾਜ ਨੇ ਕਿਰਪਾ ਕੀਤੀ, ਆਪਦੇ ਦਰਸ਼ਨ ਦਿੱਤੇ, ਆਪਦੇ ਚਰਨਾਂ ਨਾਲ ਜੋੜਿਆ। ਉਸ ਤੋਂ ਬਾਅਦ ਫਿਰ ਇਹ ਮਨ ਦੇ ਵਿੱਚ ਵਿਚਾਰ ਆਉਣ ਲੱਗਾ ਕਿ ਹੁਣ ਇਸ ਸਰਵਿਸ ਤੋਂ ਪੈਨਸ਼ਨ ਲੈ ਲਈ ਜਾਏ। ਵੈਸੇ ਤਾਂ ਪੁਲਿਸਮੈਨ ਵੀ ਜਿਹੜਾ ਹੈ ਜਨਤਾ ਦਾ ਸੇਵਕ ਹੈ ਜੀ। ਉੱਥੇ ਵੀ ਬਹੁਤ ਮੌਕਾ ਮਿਲਿਆ ਸੇਵਾ ਕਰਨ ਦਾ। ਔਰ ਦਾਸ ਮੇਰਾ ਖਿਆਲ ਪੰਜਾਬ ਦੇ ਵਿੱਚ ਪਹਿਲਾ ਹੀ ਐਸਆਈ ਹੋਏਗਾ ਜਿਸ ਨੂੰ ਮੇਰੇ ਮਹਿਕਮੇ ਦੇ ਤਾਂ ਸਾਰੇ ਆਲਾ ਅਫਸਰਾਂ ਨੇ ਸਰਟੀਫਿਕੇਟ ਦਿੱਤਾ ਹੀ ਹੈ, ਪਰ ਹਾਈ ਕੋਰਟ ਦੇ ਜੱਜ ਨੇ ਮੈਨੂੰ ਸਨਮਾਨਿਤ ਕੀਤਾ। ਇਸ ਕਰਕੇ ਗੁਰੂ ਪਿਆਰਿਓ, ਜਿਵੇਂ ਜਿਵੇਂ ਅਸੀਂ ਗੁਰਮਤਿ ਨਾਲ ਜੁੜਦੇ ਹਾਂ, ਅਸੀਂ ਸੰਸਾਰ ਦੇ ਵਿੱਚ ਵੀ ਸਾਡਾ ਵਿਚਰਨ ਦਾ ਸਲੀਕਾ ਬਹੁਤ ਵਧੀਆ ਹੋ ਜਾਂਦਾ ਹੈ। ਅਤੇ ਜਿਹੜੀ ਰਹੀ ਗੱਲ ਨਾਮ ਦੀ, ਜਦੋਂ ਅਸੀਂ ਨਾਮ ਨਾਲ ਜੁੜ ਜਾਂਦੇ ਹਾਂ, ਜਿਸ ਨੂੰ ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸ਼ਰਾਮ, ਉਹ ਨਾਮ ਫਿਰ ਸਾਡਾ ਆਧਾਰ ਬਣ ਜਾਂਦਾ ਹੈ। ਜਿਵੇਂ ਪ੍ਰਸ਼ਾਦਾ ਛਕਦੇ ਹਾਂ ਆਪਾਂ, ਸਰੀਰ ਦਾ ਆਧਾਰ ਆ, ਇਸੇ ਤਰ੍ਹਾਂ ਫਿਰ ਉਹ ਨਾਮ ਜਦੋਂ ਸਾਡਾ ਆਧਾਰ ਬਣ ਜਾਂਦਾ ਹੈ, ਜੀਵ ਨੂੰ ਕੋਈ ਲੋਕ ਪਰਲੋਕ ਦੀ ਕੋਈ ਭੁੱਖ ਨਹੀਂ ਰਹਿੰਦੀ। ਜਿਸ ਨੂੰ ਮਹਾਰਾਜ ਸਮਝਾਉਂਦੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਈ ਵਸਿਆ, ਜਿਨ ਇੱਛਾ ਸਭ ਭਜਾਈਆਂ। ਉਸ ਤੋਂ ਅੱਗੇ ਜਦੋਂ ਆਪਾਂ ਮਾਲਕ ਦੇ ਸਨਮੁਖ ਹੋ ਜਾਂਦੇ ਹਾਂ ਤੇ ਉਹਨੂੰ ਮਹਾਰਾਜ ਕਹਿੰਦੇ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਇਸ ਕਰਕੇ ਉਹਨਾਂ ਕਿਰਪਾ ਕੀਤੀ ਤੇ ਆਪਾਂ ਹੁਣ 2014 ਦੇ ਵਿੱਚ ASI ਰੈਂਕ ਤੇ ਸੀ ਤੇ ਮਾਲਕ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜੀਵਨ ਇੱਕ ਸਵਾਸ ਦੇ ਆਸਰੇ ਆ ਤੇ ਕਿਰਪਾ ਕਰੋ ਹੁਣ ਜਿਹੜੇ ਰਹਿੰਦੇ ਸਵਾਸ ਆ ਇਹ ਗੁਰੂ ਘਰ ਦੀ ਸੇਵਾ 'ਚ ਲਗਾਏ ਜਾਣ, ਸੇਵਾ ਕੀਤੀ ਜਾਏ। ਜੋ ਸਾਰੇ ਗੁਰਮੁਖ ਮਾਲਕ ਨੂੰ ਕੋਈ ਮਿਲਣਾ ਚਾਹੁੰਦਾ ਹੈ, ਜਿੰਨਾ ਹੋ ਸਕਦਾ ਹੈ ਵੱਧ ਤੋਂ ਵੱਧ ਦੱਸਿਆ ਜਾਵੇ ਵੀ ਗੁਰਬਾਣੀ ਗੁਰੂ ਸਾਨੂੰ ਆਹ ਸਮਝਾ ਰਹੇ ਨੇ, ਆਪਾਂ ਇਹਨਾਂ ਦੇ ਹੁਕਮ ਨੂੰ ਮੰਨ ਕੇ ਉਸ ਪਰਮਾਤਮਾ ਨੂੰ ਮਿਲੀਏ। ਕਿਉਂਕਿ ਪਰਮਾਤਮਾ ਵੀ ਨਾਮ ਵਾਂਗੂ ਸਾਡੇ ਅੰਦਰ ਬਾਹਰ ਮੌਜੂਦ ਹੈ। ਜੋ ਪਰਮਾਤਮਾ ਹੈ ਉਹ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ, ਪ੍ਰਕਾਸ਼ ਰੂਪ ਹੈ। ਜੋ ਮਹਾਰਾਜ ਦੀ ਗੁਰਬਾਣੀ ਦਾ ਫਰਮਾਨ ਹੈ, ਸੋ ਤੁਮ ਹੀ ਮੇ ਬਸੇ ਨਿਰੰਤਰ, ਨਾਨਕ ਦਰਪਣ ਨਿਆਈ। ਦਰਪਣ ਸ਼ੀਸ਼ੇ ਨੂੰ ਕਹਿੰਦੇ ਨੇ। ਜਿਵੇਂ ਆਪਾਂ ਦੇਖੋ ਕਾਰ ਚਲਾਉਣੇ ਆ, ਐਨਕ ਲਾਉਣੇ ਆ, ਸਾਨੂੰ ਕਾਰ ਦਾ ਤੇ ਐਨਕ ਦਾ ਸ਼ੀਸ਼ਾ ਤਾਂ ਦਿਸਦਾ ਹੈ ਜੇ ਖਿਆਲ ਕਰੀਏ, ਨਹੀਂ ਤਾਂ ਅੱਗੇ ਦਿਸਦਾ ਹੈ। ਇਸੇ ਤਰ੍ਹਾਂ ਪਰਮਾਤਮਾ ਸਾਡੇ ਸਾਹਮਣੇ ਆ ਦੇਖੋ, ਇੱਥੋਂ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ, ਆਪੇ ਕਰਤਾ ਕਰ ਕਰ ਦੇਖੇ ਦਿੰਦਾ ਸਾਸ ਗਰਾਹਾ ਹੈ। ਸ਼ੀਸ਼ੇ ਦੀ ਤਰ੍ਹਾਂ ਸਾਫ਼ ਅੰਦਰ ਤੇ ਬਾਹਰ ਵਸ ਰਿਹਾ ਹੈ। ਪ੍ਰਕਾਸ਼ ਰੂਪ ਹੈ, ਜਿਸ ਨੂੰ ਮਾਰੇ ਕਹਿੰਦੇ ਰੂਪ ਨਾ ਰੇਖ ਨਾ ਰੰਗ, ਕਿਸ ਤਰ੍ਹਾਂ ਗੁਣ ਤੇ ਪ੍ਰਭ ਪੈਨ, ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਤੇ ਪ੍ਰਸੰਨ ਹੋਏ ਦੀ ਉਹਦੀ ਨਿਸ਼ਾਨੀ ਆ ਕਿ ਉਹ ਸਤ ਸੰਗਤ ਦੇ ਨਾਲ ਪਿਆਰ ਪਾਉਂਦਾ। ਮਹਾਰਾਜ ਕੀ ਸਮਝਾਉਂਦੇ, ਜੈ ਠਾਕਰ ਪ੍ਰਸੰਨ ਭਇਓ ਸਤ ਸੰਗਤ ਤੈ ਪਿਆਰ। ਜੀ ਹਾਂ ਦਰਸ਼ਕੋ, ਇਸ ਵੇਲੇ ਵੇਲਾ ਹੋ ਚੱਲਿਆ ਹੈ ਇੱਕ ਛੋਟੀ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਅਸੀਂ ਦੁਬਾਰਾ ਵਾਪਸ ਆਵਾਂਗੇ ਔਰ ਦੁਬਾਰਾ ਸਾਡੇ ਨਾਲ ਮੌਜੂਦ ਨੇ ਲਖਵੀਰ ਸਿੰਘ ਜੀ ਔਰ ਇਹਨਾਂ ਨਾਲ ਕਰਾਂਗੇ ਗੱਲਬਾਤ। ਇੱਕ ਨਜ਼ਰ, ਇੱਕ ਨਜ਼ਰ, ਸੋ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ TV 84 ਤੇ ਤੁਹਾਡਾ ਆਪਣਾ ਮਨਪਸੰਦ ਪ੍ਰੋਗਰਾਮ ਇੱਕ ਨਜ਼ਰ ਤੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਲਖਵੀਰ ਸਿੰਘ ਜੀ। ਸੋ ਲਖਵੀਰ ਸਿੰਘ ਜੀ, ਬਹੁਤ ਵਧੀਆ ਤਰੀਕੇ ਦੇ ਨਾਲ ਆਪ ਜੀ ਨੇ ਆਪਣੇ ਬਾਰੇ ਦੇ ਵਿੱਚ ਦੱਸਿਆ। ਆਮ ਇੱਕ ਗੱਲ ਬੜੀ ਪ੍ਰਚਲਿਤ ਹੈ, 10ਵਾਂ ਦੁਆਰ, ਜਿਸ ਦੀ ਭਾਲ ਦੇ ਲਈ ਸਤਯੁਗ ਤੋਂ ਲੈ ਕੇ ਹਾਲੇ ਤੱਕ ਲੋਕ ਜਿਹੜੇ ਨੇ ਆਪਣੇ ਸਰੀਰ ਨੂੰ ਵੀ ਕਸ਼ਟ ਦੇ ਰਹੇ ਨੇ ਤੇ ਪ੍ਰਕਿਰਤੀ ਦੇ ਨਾਲ ਵੀ ਖਿਲਵਾੜ ਕਰਦੇ ਦੇਖੇ ਗਏ ਨੇ। ਕਈ ਲੋਕ ਪਹਾੜਾਂ ਦੀ ਕੁੰਦਰਾਵਾਂ ਦੇ ਵਿੱਚ ਤਪੱਸਿਆ ਕਰਦੇ ਨੇ 10ਵੇਂ ਦੁਆਰ ਦੀ ਭਾਲ ਦੇ ਲਈ। ਕਈ ਲੋਕ ਦਰਖਤਾਂ ਨਾਲ ਪੁੱਠੇ ਲਟਕੇ ਹੋਏ ਨੇ, ਅੰਨ ਜਲ ਛੱਡਿਆ ਹੋਇਆ। ਅਸਲ ਦੇ ਵਿੱਚ ਇਹ 10ਵਾਂ ਦੁਆਰ ਕਿੱਥੇ ਹੈ ਤੇ ਇਸ ਦੀ ਕੀ ਨਿਸ਼ਾਨੀ ਹੈ, ਕਿਸ ਤਰ੍ਹਾਂ ਪਾਇਆ ਜਾ ਸਕਦਾ? ਠੀਕ ਹੈ ਜੀ। ਗੁਰੂ ਪਿਆਰਿਓ, ਆਪਾਂ ਨੂੰ ਗੁਰਬਾਣੀ ਨੇ ਇਹ ਸਾਰਾ ਖੇਲ ਸਮਝਾਇਆ ਜੀ। ਸਾਡਾ ਜਿਹੜਾ ਸਰੀਰ ਹੈ ਇਹਦੇ 9 ਦਰ ਨੇ। ਇਹ ਦ੍ਰਿਸ਼ਟਮਾਨ ਨੇ, ਸਾਨੂੰ ਦਿਸਦੇ ਨੇ,
ਠੀਕ। ਨਾਲ ਜਿਹੜਾ 10ਵਾਂ ਦੁਆਰ ਆ ਉਹ ਸੂਖਮ ਆ, ਉਹ ਸਾਨੂੰ ਇਹਨਾਂ ਨੇਤਰਾਂ ਨਾਲ ਉਹਨਾਂ ਚਿਰ ਨਹੀਂ ਦਿਸਦਾ ਜਿੰਨਾ ਚਿਰ ਸਾਡਾ ਮਨ ਜਾਗਦਾ ਨਹੀਂ। ਕਿਉਂਕਿ ਜਿਹੜਾ ਸਾਡਾ ਮਨ ਹੈ ਉਹ ਵੀ ਜੋਤ ਸਰੂਪ ਆ, ਜਿਹਨੂੰ ਮਹਾਰਾਜ ਕਹਿੰਦੇ ਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਗੁਰਮੁਖ ਪਿਆਰਿਓ, ਇਹ ਫਿਰ ਸਾਨੂੰ ਗੁਰਬਾਣੀ ਨੇ ਤਰੀਕਾ ਦੱਸਿਆ ਹੈ ਕਿ ਤੁਸੀਂ 10ਵੇਂ ਦੁਆਰ ਦੇ ਵਿੱਚ ਕਿਵੇਂ ਪ੍ਰਵੇਸ਼ ਹੋਣਾ ਹੈ। ਮਹਾਰਾਜ ਸਮਝਾਉਂਦੇ ਕਿ ਤੁਸੀਂ ਸਿਮਰਨ ਕਰੋਗੇ, ਜਦੋਂ ਆਪਦੀ ਆਵਾਜ਼ ਨੂੰ ਸੁਣੋਗੇ, 9 ਦਰਾਂ ਤੋਂ ਉੱਪਰ ਉੱਠ ਜਾਓਗੇ, 10ਵੇਂ ਵਿੱਚ ਪ੍ਰਵੇਸ਼ ਹੋ ਜਾਓਗੇ। ਉੱਥੇ ਪ੍ਰਵੇਸ਼ ਹੋਣ ਤੇ ਕੀ ਨਿਸ਼ਾਨੀ ਆ ਕਿ ਤੁਹਾਨੂੰ ਉੱਥੇ ਅਨਹਦ ਨਾਦ ਇਹ ਨਾਮ ਸੁਣੇਗਾ। ਠੀਕ ਹੈ। ਮਹਾਰਾਜ ਕੀ ਸਮਝਾ ਰਹੇ ਨੇ ਕਿ 9 ਦਰ ਠਾਕੇ ਤਾਵਤ ਰਹਾਏ, 10ਵੇਂ ਨਿਜ ਘਰ ਵਾਸਾ ਪਾਏ, ਉੱਥੇ ਅਨਹਦ ਸ਼ਬਦ ਵੱਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾਵਣਿਆ। ਹੁਣ ਜਦੋਂ ਅਸੀਂ ਗੁਰੂ ਦੀ ਮੱਤ ਜਾ ਕੇ ਸਿਮਰਨ ਕਰਦੇ ਹਾਂ, ਸਵਾਸ ਗ੍ਰਾਸ 3 ਗੁਣਾ ਤੋਂ ਉੱਪਰ ਉੱਠ ਜਾਂਦੇ, 9 ਦਰਾਂ ਤੋਂ ਉੱਪਰ ਉੱਠ ਜਾਂਦੇ, 10ਵੇਂ 'ਚ ਪ੍ਰਵੇਸ਼ ਹੋ ਗਏ। ਹੁਣ ਉੱਥੇ ਜਾਣ ਤੇ ਜਿਵੇਂ ਆਪਾਂ ਦੇਖਦੇ ਹਾਂ ਗੁਰੂ ਘਰਾਂ ਦੇ ਵਿੱਚ ਆਪਾਂ ਨੂੰ ਪ੍ਰਸ਼ਾਦ ਵੰਡਦੇ ਨੇ, ਦੇਖ ਦਿੰਦੇ ਨੇ, ਉੱਥੇ ਸਾਡੇ ਮਨ ਨੂੰ ਅੰਮ੍ਰਿਤ ਵੰਡਿਆ ਜਾਂਦਾ, ਜਿਸ ਨੂੰ ਮਹਾਰਾਜ ਸਮਝਾਉਂਦੇ ਕਿ ਉੱਥੇ ਅੰਮ੍ਰਿਤ ਵੰਡੀਏ। ਫਿਰ ਆਪਾਂ ਪ੍ਰਸ਼ਾਦਾ ਛਕਦੇ, ਉੱਥੇ ਆਪਾਂ ਨੂੰ ਪ੍ਰਸ਼ਾਦਾ ਵੀ ਅੰਮ੍ਰਿਤ ਛਕਾਇਆ ਜਾਂਦਾ, ਜਿਸ ਨੂੰ ਮਹਾਰਾਜ ਸਮਝਾਉਂਦੇ ਕਹਿੰਦੇ ਤਾਵਤ ਥੰਮਿਆ ਸਤਿਗੁਰ ਮਿਲੀਏ 10ਵਾਂ ਦੁਆਰ ਪਾਇਆ, ਤਿੱਥੇ ਅੰਮ੍ਰਿਤ ਭੋਜਨ ਸਹਿਜ ਤੁਹਾਨੂੰ ਉਪਜੇ, ਜਿਤ ਸ਼ਬਦ ਜਗ ਥੰਮ ਰਹਾਇਆ। ਜਦੋਂ ਆਪਾਂ ਉਸ ਭੋਜਨ ਨੂੰ ਛਕਦੇ ਹਾਂ, ਉਸ ਦੇ ਨਾਲ ਫਿਰ ਸਾਡੀ ਸੰਤੁਸ਼ਟੀ ਹੋ ਜਾਂਦੀ ਮਨ ਦੀ, ਜਿਵੇਂ ਕਿ ਸੰਸਾਰ ਦਾ ਪ੍ਰਸ਼ਾਦਾ ਛਕਣ ਦੇ ਨਾਲ ਸਾਡੇ ਸਰੀਰ ਦੀ ਭੁੱਖ ਮਿਟ ਜਾਂਦੀ, ਉਸ ਅੰਮ੍ਰਿਤ ਨੂੰ ਛਕਣ ਦੇ ਨਾਲ ਸਾਡੇ ਮਨ ਦੀ ਤ੍ਰਿਸ਼ਨਾ ਵਾਸ਼ਨਾ ਸਭ ਖਤਮ ਹੋ ਜਾਂਦੀ, ਸੁੱਖ ਮਿਲ ਜਾਂਦਾ ਹੈ, ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਸਮਝਾਉਂਦੇ ਕਹਿੰਦੇ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ, ਚਿਤ ਖਾਧੇ ਹਮਕੋ ਤ੍ਰਿਪਤ ਪਈ। ਉਸ ਦਿਨ ਤੋਂ ਜੀਵ ਤ੍ਰਿਪਤ ਹੋ ਜਾਂਦਾ ਹੈ। ਤੇ ਫਿਰ ਜਦੋਂ ਸਾਡਾ 10ਵੇਂ ਦੁਆਰ ਵਿੱਚ ਵਾਸਾ ਹੋ ਜਾਂਦਾ ਹੈ, ਇਹ ਨਾਮ ਨਾਲ ਆਪਾਂ ਜੁੜ ਜਾਂਦੇ ਹਾਂ, ਉੱਥੋਂ ਸਾਡੀ ਭਗਤੀ ਸ਼ੁਰੂ ਹੋ ਜਾਂਦੀ ਜੀ, ਜਿਸ ਨੂੰ ਮਹਾਰਾਜ ਕਹਿੰਦੇ ਕਿ ਗੁਰਮੁਖ ਭਗਤ ਜਿਤ ਸਹਿਜ ਤੁਹਾਨੂੰ ਉਪਜੇ। ਉਹ ਫਿਰ ਜਿਵੇਂ ਜਿਵੇਂ ਆਪਾਂ ਨਾਮ ਨੂੰ ਸੁਣੀ ਜਾਂਦੇ, ਅੰਮ੍ਰਿਤ ਪੀ ਜਾਂਦੇ ਹਾਂ, ਸਾਡੀ ਪ੍ਰੇਮਾ ਭਗਤੀ ਕਹਿ ਗਿਆ ਉਸ ਨੂੰ, ਮਾਲਕ ਦੇ ਨਾਲ ਪਿਆਰ ਪੈ ਜਾਂਦਾ ਹੈ। ਮਹਾਰਾਜ ਕੀ ਸਮਝਾਉਂਦੇ ਕਹਿੰਦੇ ਹਰ ਭਗਤ ਹਰ ਕਾ ਪਿਆਰ ਹੈ, ਜੇ ਗੁਰਮੁਖ ਕਰੇ ਵਿਚਾਰ। ਤੇ ਉਹ ਫਿਰ ਜਿਵੇਂ ਜਿਵੇਂ ਅਸੀਂ ਭਗਤੀ ਕਰਦੇ ਹਾਂ, ਮਨ ਜਾਗਣਾ ਸ਼ੁਰੂ ਹੋ ਜਾਂਦਾ, ਫਿਰ ਉਹ ਮਾਲਕ ਸਾਡੇ ਅੰਦਰ ਉਹ ਪ੍ਰਕਾਸ਼ ਰੂਪ ਸਾਨੂੰ ਦਿਸਣਾ ਸ਼ੁਰੂ ਹੋ ਜਾਂਦਾ ਹੈ ਕਿ ਸਾਡੇ ਜੀਵਨ ਦਾ ਜੋ ਮਕਸਦ ਹੈ, ਇਸ ਮਾਨਸ ਜਾਮੇ ਦਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉਹ ਪੂਰਾ ਹੋ ਜਾਂਦਾ ਤੇ ਜੀਵ ਆਪਦੇ ਇਸ ਮਕਸਦ ਨੂੰ ਪੂਰਾ ਕਰਕੇ ਜਦੋਂ ਮਾਲਕ ਦਾ ਹੁਕਮ ਆਉਂਦਾ ਹੈ ਤੇ ਇਸ ਦੇਰ ਨੂੰ ਛੱਡ ਕੇ ਵਾਪਸ ਚਲਾ ਜਾਂਦਾ, ਸਦਾ ਵਾਸਤੇ ਸੁਖੀ ਹੋ ਜਾਂਦਾ। ਸੋ ਆਪ ਜੀ ਬਹੁਤ ਅੱਛੇ ਪ੍ਰਚਾਰਕ ਹੋ, ਗੁਰੂ ਘਰ ਦੀ ਸੇਵਾ ਕਰਦੇ ਹੋ, ਸੰਗਤਾਂ ਦੀ ਸੇਵਾ ਕਰਦੇ ਹੋ। ਕਥਾ ਆਮ ਅਸੀਂ ਸਟੇਜਾਂ ਦੇ ਉੱਪਰ ਦੇਖਦੇ ਹਾਂ, ਕਈ ਪ੍ਰਚਾਰਕ ਜਿਹੜੇ ਨੇ ਉਹ ਇੱਕ ਦੂਜੇ ਦੇ ਲਈ ਕਟਾਕਸ਼ ਕਰਦੇ ਨੇ, ਇੱਕ ਦੂਜੇ ਦੀ ਨਿੰਦਿਆ ਕਰਦੇ ਨੇ, ਕਿ ਗੁਰਬਾਣੀ ਦੇ ਆਧਾਰ ਦੇ ਉੱਪਰ ਕੀ ਇਹੀ ਕਥਾ ਹੈ? ਕੀ ਕਹਿਣਾ ਚਾਹੋਗੇ? ਗੁਰਮੁਖ ਪਿਆਰਿਓ, ਇਸ ਤਰ੍ਹਾਂ ਜਿਹੜੀ ਕਥਾ ਹੈ ਉਹ 3 ਪ੍ਰਕਾਰ ਦੀ ਹੈ, ਤੇ ਹੋਰ ਵੀ ਤਰ੍ਹਾਂ ਦੀ ਮੇਨ 3 ਪ੍ਰਕਾਰ ਦੀ। ਇੱਕ ਕਥਾ ਹੈ ਦ੍ਰਿਸ਼ਟਮਾਨ ਕਥਾ, ਜਿਹਦੇ ਵਿੱਚ ਅਸੀਂ ਕਿਸੇ ਨੂੰ ਦ੍ਰਿਸ਼ ਖਿੱਚ ਕੇ ਦਿਖਾਉਣੇ, ਜਿਵੇਂ ਮੰਨ ਲਓ ਭਗਤ ਨਾਮਦੇਵ ਜੀ ਨੇ ਭਗਤੀ ਕੀਤੀ, ਉਹਨਾਂ ਤੇ ਜਦੋਂ ਮੁਸੀਬਤ ਪਈ ਤੇ ਮਾਲਕ ਨੇ ਉਹਨਾਂ ਦੀ ਕਿਸ ਤਰ੍ਹਾਂ ਮਦਦ ਕੀਤੀ, ਇਸ ਨੂੰ ਦ੍ਰਿਸ਼ਟਮਾਨ ਕਥਾ ਕਹਿੰਦੇ। ਇਹ ਕੋਈ ਵੀ ਜੀਵ ਇਤਿਹਾਸ ਪੜ੍ਹ ਕੇ ਕਰ ਸਕਦਾ ਹੈ। ਉਸ ਤੋਂ ਅੱਗੇ ਹੈ ਅਕਥ ਕਥਾ। ਅਕਥ ਕਹਿੰਦੇ ਨੇ ਪਰਮਾਤਮਾ ਨੂੰ, ਉਸ ਨੂੰ ਕੋਈ ਪੂਰਾ ਨਹੀਂ ਕਰ ਸਕਦਾ ਜੀ, ਲੇਕਿਨ ਸਾਡਾ ਮਨ ਉਸ ਤੋਂ ਕਿਵੇਂ ਵਿਛੜਿਆ, ਕਿਵੇਂ ਉਸ ਨੂੰ ਮਿਲੇ, ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਕਹਾਣੀ, ਸਾਡੇ ਅੰਦਰ ਕਿਹੜਾ ਸੂਖਮ ਪਰਿਵਾਰ ਹੈ, ਆਤਮਾ, ਧਰਮ ਰਾਏ, ਚਿਤਰਗੁਪਤ, ਕਾਲ, ਜਮ, ਤ੍ਰੈਗੁਣ, ਇਹ ਸਾਰਾ ਭੇਦ ਹੈ, ਜਿਹਦੇ ਵਿੱਚ ਹੋਰ ਸੂਖਮ ਖੇਲ ਦਾ ਭੇਦ ਹੈ। ਇਸ ਨੂੰ ਕਹਿੰਦੇ ਨੇ ਅਕਥ ਕਥਾ। ਲੇਕਿਨ ਇਹ ਕਥ ਕਥਾ ਉਹ ਜੀਵ ਕਰਦਾ ਹੈ ਜਿਸ ਨੇ ਆਪਦੀ ਮੱਤ ਛੱਡ ਦਿੱਤੀ, ਗੁਰੂ ਦੇ ਚਰਨਾਂ ਨਾਲ ਜੁੜ ਗਿਆ। ਜਦੋਂ ਸਾਡਾ ਮਨ ਨਾਮ ਨਾਲ ਜੁੜ ਜਾਂਦਾ ਹੈ, ਪਰਮਾਤਮਾ ਦੇ ਸਨਮੁਖ ਹੋ ਜਾਂਦਾ ਹੈ, ਉਹਦੇ ਇਸ ਨੂੰ ਸੰਤ ਕਹਿੰਦੇ ਨੇ। ਮਾਰੇ ਕਹਿੰਦੇ ਜੈ ਗੀਤ ਨਾਦ ਖਾਰੇ ਸੰਗਾ, ਉਹਾਂ ਸੰਤ ਕਰੇ ਹਰ ਰੰਗਾ। ਉਹਨਾਂ ਸੰਤਾਂ ਦੀ ਫਿਰ ਮਹਾਰਾਜ ਨੇ ਡਿਊਟੀ ਲਾਈ ਹੈ ਕਿ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਉਹ ਕਦੇ ਵੀ ਕਿਸੇ ਦੇ ਕੋਈ ਉਲਟ ਬਚਨ ਨਹੀਂ ਬੋਲਦੇ, ਉਹਨਾਂ ਨੇ ਸਿਰਫ ਪਰਮਾਤਮਾ ਦਾ ਭੇਦ ਦੇਣਾ, ਨਾਮ ਦਾ ਭੇਦ ਦੇਣਾ।
ਤੇ ਸਾਨੂੰ ਇਹ ਸਰੀਰ ਤੋਂ ਉੱਪਰ ਉਠਾਉਣਾ ਕਿ ਸਰੀਰ ਜਿਹੜਾ ਤੇ ਚਮੜਾ ਹੈ ਜੀ ਠੀਕ ਹੈ। ਮਹਾਰਾਜ ਕੀ ਸਮਝਾਉਂਦੇ ਨੇ, ਕਹਿੰਦੇ ਬਿਸ਼ਟਾ ਅਸਤ ਰਕਤ ਭਰੇਟੇ ਚਾਮ ਤਿਸ ਉੱਪਰ ਲੈ ਰਾਖਿਓ ਗੁਮਾਨ। ਕਹਿੰਦੇ ਦੇਖੋ ਇਸ ਦੇ ਵਿੱਚ ਗੰਦਗੀ ਹੈ, ਖੂਨ, ਹੱਡੀਆਂ ਚਮ ਚਲਪੇਟੀਆਂ ਨੇ, ਇਸ ਚੀਜ਼ ਦਾ ਮਾਣ ਕਰਦਾ। ਇਸ ਕਰਕੇ ਕਹਿੰਦੇ ਤੁਸੀਂ ਉਸ ਮਾਲਕ ਨੂੰ ਯਾਦ ਕਰੋ ਜਿਸ ਨੇ ਤੁਹਾਨੂੰ ਮਾਤਾ ਦੇ ਗਰਭ ਦੀ ਅਗਨ ਤੋਂ ਬਚਾਇਆ, ਜਿਸ ਦੀ ਬਣਾਈ ਹੋਈ ਧਰਤੀ ਤੇ ਵਸਦੇ ਹੋ, ਜਿਹਨੂੰ ਮਹਾਰਾਜ ਸਮਝਾਉਂਦੇ ਪੌਣ ਪਾਣੀ ਅਗਨੀ ਪਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਜੋ ਅੱਜ ਤੱਕ ਜੀਵਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਧਰਤੀ ਕਿਵੇਂ ਬਣੀ ਹੈ, ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ 500-600 ਸਾਲ ਪਹਿਲਾਂ ਦੱਸ ਦਿੱਤਾ ਹੈ। ਜਿਵੇਂ ਕਿ ਅੱਜ ਦੇ ਵਿਗਿਆਨ ਦੀ ਤਰੱਕੀ ਹੈ ਕਿ ਪਾਣੀ ਦਾ ਫਾਰਮੂਲਾ ਹੈ H2O, ਜੀ ਹਾਈਡਰੋਜਨ ਤੇ ਆਕਸੀਜਨ ਦੇ ਸੁਮੇਲ ਤੋਂ ਪਾਣੀ ਬਣਦਾ ਹੈ। ਲੇਕਿਨ ਗੁਰੂ ਪਿਆਰਿਓ, ਨਾ ਹਾਈਡਰੋਜਨ ਦਿਸਦੀ ਹੈ ਨਾ ਆਕਸੀਜਨ। ਜਦੋਂ ਉਹਨਾਂ ਦਾ ਨਿਸ਼ਚਿਤ ਤਾਪਮਾਨ ਤੇ ਮੇਲ ਕਰਾਇਆ ਜਾਂਦਾ, ਪਾਣੀ ਦਿਸਦਾ ਹੈ। ਇਸੇ ਤਰ੍ਹਾਂ ਹੀ ਮਹਾਰਾਜ ਨੇ ਸਾਨੂੰ ਸਮਝਾਇਆ ਕਿ ਜਦੋਂ ਇਹਨਾਂ ਤੱਤਾਂ ਨੂੰ ਮਾਲਕ ਨੇ ਮਿਲਾਇਆ ਤੇ ਕਿ ਬਹੁਤ ਵੱਡਾ ਸਾਰਾ ਆਕਾਰ ਜਿਸ ਨੂੰ ਧਰਤੀ ਕਹਿੰਦੇ ਨੇ, ਇਹ ਹੋਂਦ ਵਿੱਚ ਆਇਆ। ਜੋ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਸਮਝਾ ਰਹੇ ਨੇ, ਪੌਣ ਪਾਣੀ ਅਗਨੀ ਪਤਾਲ ਤੇ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਜਿਸ ਦੇ ਉੱਪਰ ਆਪਾਂ ਹੁਣ ਵਸ ਰਹੇ ਹਾਂ ਜੀ। ਇਸ ਕਰਕੇ ਉਸ ਨੂੰ ਮਿਲਣਾ ਬਹੁਤ ਜ਼ਰੂਰੀ ਹੈ। ਤੇ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਇਹ ਸਵਾਸ ਰੋਕਤਾ ਤੇ ਖੇਲ ਖਤਮ ਆ। ਲਖਵੀਰ ਸਿੰਘ ਜੀ, ਅੱਜ ਕੱਲ੍ਹ ਦਾ ਨੌਜਵਾਨ ਜਿਹੜਾ ਹੈ ਕਿਤੇ ਨਾ ਕਿਤੇ ਨਾਮ ਸਿਮਰਨ ਤੋਂ ਭਟਕ ਗਿਆ, ਪਤਿਤ ਪੁਣੇ ਦੇ ਰਾਹ ਵੱਲ ਚੱਲ ਗਿਆ, ਨਸ਼ਿਆਂ ਵੱਲ ਵੱਧ ਗਿਆ। ਕੀ ਕਾਰਨ ਹੈ ਕਿ ਨੌਜਵਾਨ ਜਿਹੜੇ ਨੇ ਉਹ ਬਹੁਤ ਜ਼ਿਆਦਾ ਨਸ਼ੇ ਕਰ ਰਹੇ ਨੇ, ਨਾਮ ਸਿਮਰਨ ਵੱਲ ਘਟ ਜਾ ਰਹੇ ਨੇ? ਪ੍ਰਚਾਰ ਦੀ ਕਮੀ ਹੈ, ਪ੍ਰਸਾਰ ਦੀ ਕਮੀ ਹੈ? ਤੇ ਜੇਕਰ ਕੋਈ ਕਮੀ ਨਹੀਂ ਹੈ ਤੇ ਇਹਨਾਂ ਨੂੰ ਇਹਨਾਂ ਨਸ਼ਿਆਂ ਤੋਂ ਕਿਸ ਤਰ੍ਹਾਂ ਕੱਢਿਆ ਜਾਵੇ? ਗੁਰੂ ਪਿਆਰਿਓ, ਇਸ ਤਰ੍ਹਾਂ ਹੈ, ਜਿਵੇਂ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਕੋਈ ਦਰਖਤ ਕਮਜ਼ੋਰ ਹੋ ਜਾਏ, ਉਹਨੂੰ
ਇੱਕ ਨਜ਼ਰ, ਇੱਕ ਨਜ਼ਰ।